ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 23 ਮਈ ਦਿਨ ਮੰਗਲਵਾਰ ਤੇ ਆਪਣੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ। ਸੁਸ਼ੀਲ ਦੋਸਾਂਝ ਦੀ ਅੱਜ ਤੁਹਾਡੀ ਅਮਰੀਕਾ ਦੀ ਧਰਤੀ ਤੋਂ ਪੈਨਸਿਲਵੇਲੀਆ ਜਿਹੜਾ ਇਲਾਕਾ ਇਹਦੇ ਚ ਸਟੇਟ ਦੇ ਵਿੱਚ ਇੱਕ ਜੌਨਸਟਾਊਨ ਨਾਂ ਦਾ ਥੋੜਾ ਛੋਟਾ ਜਿਹਾ ਕਸਬਾ, ਉੱਥੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਰ ਦੋਸਤੋ ਅਸੀਂ ਲਗਾਤਾਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਨਜ਼ਰ ਰੱਖਦੇ ਆਏ ਹੈ, ਖਾਸ ਤੌਰ ਦੇ ਉੱਤੇ ਪੰਜਾਬ ਤੇ ਭਾਰਤ ਦੇ ਸਿਆਸੀ ਘਟਨਾ ਚੱਕਰ ਉੱਤੇ ਜੀ। ਤੇ ਅੱਜ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਖਬਰ ਤੇ ਨਜ਼ਰ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕੀਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ ਤੋਂ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ ਤੋਂ, ਜੱਸੀ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਜੱਸੀ ਗਿੱਲ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਹਰਬੰਸ ਸਿੰਘ ਉੱਪਲ ਯੂਬਾ ਸਿਟੀ ਤੋਂ ਅਤੇ ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਸੁਸ਼ੀਲ ਜੀ ਆਪਾਂ ਹੁਣ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਵੀ ਜੰਮੂ ਕਸ਼ਮੀਰ ਦੇ ਵਿੱਚ ਆਰਮੀ ਵਾਲਿਆਂ ਨੇ ਇੱਕ ਜਿਹੜਾ ਕਸ਼ਮੀਰੀ ਆ ਉਸ ਨੂੰ ਜੀਪ ਦੇ ਸਾਹਮਣੇ ਬੰਨ੍ਹ ਕੇ ਜਿਹੜਾ ਹੈ ਉੱਥੋਂ ਖੜ੍ਹਿਆ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਲੈ ਕੇ ਕੋਰਟ ਵੀ ਆਪਣੀ ਕਾਰਵਾਈ ਚੱਲ ਰਹੀ ਆ, ਜਾਂਚ ਵੀ ਜਿਹੜੀ ਚੱਲ ਰਹੀ ਆ ਅਤੇ ਦੂਜੇ ਪਾਸੇ ਆਰਮੀ ਦੇ ਜਿਹੜੇ ਮੁਖੀ ਆ ਉਹਨਾਂ ਨੇ ਉਸ ਬੰਦੇ ਨੂੰ ਜਿਸ ਨੇ ਇਹ ਕਾਰਾ ਕੀਤਾ ਆ ਉਸ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਆ। ਕਈ ਤਰੀਕੇ ਦੀ ਬਿਆਨਬਾਜ਼ੀ ਜਿਹੜੀ ਆ ਇਹ ਹੋ ਰਹੀ ਆ। ਸੋ ਇਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਓਵਰਆਲ ਦੇਖਿਆ ਜਾ ਸਕਦਾ? ਰਾਜਕਰਨ ਜੀ ਤੇ ਸਾਡੇ ਸਾਰੇ ਸਰੋਤੇ ਜਿਹੜੇ ਸਾਨੂੰ ਸੁਣ ਰਹੇ ਨੇ, ਕਸ਼ਮੀਰ ਦੇ ਹਵਾਲੇ ਨਾਲ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹਦੇ 'ਚ ਤਾਜ਼ਾ ਘਟਨਾਕ੍ਰਮ ਜਿਸ ਕਿਸਮ ਦਾ ਹੈ, ਜਿਵੇਂ ਰਾਜਕਰਨਵੀਰ ਸਿੰਘ ਹੋਰਾਂ ਨੇ ਦੱਸਿਆ ਕਿ ਆਰਮੀ ਚੀਫ ਨੇ ਉਸ ਮੇਜਰ ਨੂੰ ਬਕਾਇਦਾ ਪ੍ਰਸ਼ੰਸਾ ਪੱਤਰ ਵੀ ਦਿੱਤਾ ਹੈ। ਤੂੰ ਬਹੁਤ ਵਧੀਆ, ਪ੍ਰਸ਼ੰਸਾ ਪੱਤਰ ਦੇਣ ਦਾ ਮਤਲਬ ਇਹ ਬਹੁਤ ਵਧੀਆ ਕੀਤਾ ਬਈ ਇੱਕ ਜਿਹੜਾ ਪੱਥਰਬਾਜ਼ ਸੀ ਉੱਥੇ ਉਹਨੂੰ ਜੀਪ ਦੇ ਬਾਹਰ ਬੰਨ੍ਹ ਕੇ ਘੁਮਾਇਆ ਤੇ ਕਿਹਾ ਇਹ ਗਿਆ ਕਿ ਉਹਨੂੰ ਖਤਰਾ ਬੜਾ ਸੀ ਵੀ ਲਗਾਤਾਰ ਪੱਥਰਬਾਜ਼ੀ ਹੋ ਰਹੀ ਸੀ ਤੇ ਉਹਨੂੰ ਇੱਕ ਟੂਲ ਦੇ ਤੌਰ ਤੇ ਇਸਤੇਮਾਲ ਕੀਤਾ ਆਪਣੇ ਬਚਾਅ ਵਾਸਤੇ। ਇਹਦੇ 'ਚ ਹੁਣ ਜੇ ਮੈਂ ਗੱਲ ਕਰਾਂ ਤੇ ਮੈਂ ਦੋ ਤਿੰਨ ਗੱਲਾਂ ਇਹਦੇ 'ਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਜੀ। ਨੰਬਰ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਦੇਸ਼ ਸਾਡਾ ਭਾਰਤ ਹੈ ਜਾਂ ਦੁਨੀਆ ਦਾ ਕੋਈ ਵੀ ਮੁਲਕ ਹੈ, ਕਿਤੇ ਵੀ ਕਿਸੇ ਵੀ ਕਿਸਮ ਦੀ ਜਿਹੜੀ ਹਿੰਸਾ ਹੈ ਉਹਨੂੰ ਅਸੀਂ ਜਾਇਜ਼ ਨਹੀਂ ਮੰਨਦੇ। ਕਿਸੇ ਵੀ ਕੀਮਤ ਤੇ ਵਾਇਲੈਂਸ ਜਿਹੜੀ ਹੈ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ, ਇਹ ਮੇਰਾ ਮੰਨਣਾ ਜੀ। ਚਾਹੇ ਉਹ ਵਾਇਲੈਂਸ ਇੱਧਰੋਂ ਹੋ ਰਹੀ ਹੋਵੇ ਜਾਂ ਉੱਧਰੋਂ ਹੋ ਰਹੀ ਹੋਵੇ, ਭਾਵੇਂ ਹੈ ਕਿ ਵਾਇਲੈਂਸ ਭਾਵੇਂ ਕਸ਼ਮੀਰ ਦੇ ਹਵਾਲੇ ਨਾਲ ਜਦੋਂ ਆਪਾਂ ਗੱਲ ਕਰ ਰਹੇ ਹਾਂ, ਚਾਹੇ ਉਹ ਪੱਥਰਬਾਜ਼ਾਂ ਵੱਲੋਂ ਹੋ ਰਹੀ ਹੋਵੇ ਜਿਹੜੇ ਪੱਥਰ ਮਾਰਦੇ ਆ ਆਰਮੀ ਤੇ, ਚਾਹੇ ਉਹ ਆਰਮੀ ਵੱਲੋਂ ਹੋ ਰਹੀ ਹੋਵੇ ਉਹਨਾਂ ਤੇ, ਇਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ। ਦੂਸਰੀ ਗੱਲ ਇਹਦੇ 'ਚ ਮੈਂ ਇਹ ਜੋੜਨੀ ਚਾਹੁੰਦਾ ਹੈ ਕਿ ਮੈਨੂੰ ਯਾਦ ਆਉਂਦਾ ਉਹ ਦਿਨ ਯਾਦ ਆਉਂਦੇ ਹੈ ਕਿ ਜਦੋਂ ਭਾਰਤ ਦੇ ਵਿੱਚ ਨੋਟਬੰਦੀ ਕੀਤੀ ਗਈ ਤੇ ਨਰਿੰਦਰ ਮੋਦੀ ਹੋਰਾਂ ਨੇ ਨੋਟਬੰਦੀ ਕੀਤੀ ਤੇ ਨੋਟਬੰਦੀ ਦੇ ਹਮਾਇਤੀਆਂ ਨੇ ਇਹ ਪ੍ਰਚਾਰਿਆ ਕਿ ਇਸ ਨੋਟਬੰਦੀ ਕਰਕੇ ਕਸ਼ਮੀਰ ਦੇ ਵਿੱਚ ਪੱਥਰਬਾਜ਼ੀ ਰੁਕ ਗਈ ਹੈ, ਕਸ਼ਮੀਰ 'ਚ ਵਾਇਲੈਂਸ ਰੁਕ ਗਈ ਹੈ, ਕਸ਼ਮੀਰ 'ਚ ਘੁਸਪੈਠ ਰੁਕ ਗਈ ਹੈ। ਪਰ ਅੱਜ ਇਸ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਪ੍ਰਧਾਨ ਮੰਤਰੀ ਦਾ ਦਫ਼ਤਰ ਵੀ ਨਹੀਂ ਗੱਲ ਕਰਦਾ
ਭਾਰਤੀ ਜਨਤਾ ਪਾਰਟੀ ਵੀ ਗੱਲ ਨਹੀਂ ਕਰਦੀ ਕਿ ਉਹ ਨੋਟਬੰਦੀ ਦਾ ਅਸਰ ਇੰਨੀ ਛੇਤੀ ਖਤਮ ਕਿਉਂ ਹੋ ਗਿਆ ਜੀ। ਪੱਥਰਬਾਜ਼ੀ ਤਾਂ ਹਾਲੇ ਵੀ ਚੱਲ ਰਹੀ ਹੈ, ਵਾਇਲੈਂਸ ਹਾਲੇ ਵੀ ਹੋ ਰਹੀ ਹੈ। ਦੂਜੀ ਗੱਲ, ਵਿਸ਼ੇਸ਼ ਤੌਰ ਤੇ ਜਿਹੜਾ ਇਹ ਮਸਲਾ ਹੈ ਜਿਹਦੇ 'ਚ ਇੱਕ ਆਰਮੀ ਦੇ ਮੇਜਰ ਲਿਤੁਲ ਗੋਗੋਈ ਨੇ ਬਕਾਇਦਾ ਇੱਕ ਨੌਜਵਾਨ ਨੂੰ ਆਪਣੀ ਜੀਪ ਤੇ ਬੰਨਿਆ ਤੇ ਉਹਨੂੰ ਘੁਮਾਇਆ ਤੇ ਇਹਦੀ ਵੀਡੀਓ ਵੀ ਵਾਇਰਲ ਹੋਇਆ। ਉਸ ਤੋਂ ਬਾਅਦ ਕੋਰਟ ਆਫ ਇਨਕੁਆਇਰੀ ਚੱਲ ਰਹੀ, ਜਿਹੜੀ ਆਰਮੀ ਦੇ ਅੰਦਰ ਹੀ ਇੱਕ ਜਾਂਚ ਚੱਲਿਆ ਕਰਦੀ ਹੈ ਜਿਹਨੂੰ ਕੋਰਟ ਆਫ ਇਨਕੁਆਇਰੀ ਕਹਿੰਦੇ, ਉਹਦੇ ਖਿਲਾਫ ਕੋਰਟ ਆਫ ਇਨਕੁਆਇਰੀ ਚੱਲ ਰਹੀ ਹੈ। ਨਾਲ ਦੀ ਨਾਲ ਉੱਥੋਂ ਦੀ ਪੁਲਿਸ ਨੇ ਬਕਾਇਦਾ ਇਹਦੇ ਤੇ ਇੱਕ FIR ਵੀ ਦਰਜ ਕੀਤੀ ਹੋਈ ਹੈ। ਜਦੋਂ ਇੱਕ ਵਿਅਕਤੀ ਦੇ ਉੱਤੇ FIR ਦਰਜ ਹੋਵੇ, ਉਹਦੀ ਆਪਣੀ ਆਰਮੀ ਦੇ ਵਿੱਚ ਉਹਦੇ ਖਿਲਾਫ ਕੋਰਟ ਆਫ ਇਨਕੁਆਇਰੀ ਚੱਲ ਰਹੀ ਹੋਵੇ, ਉਦੋਂ ਆਰਮੀ ਚੀਫ ਵੱਲੋਂ ਉਸ ਵਿਅਕਤੀ ਨੂੰ, ਉਸ ਮੇਜਰ ਨੂੰ ਪ੍ਰਸ਼ੰਸਾ ਪੱਤਰ ਦੇਣਾ, ਇਹ ਕਿਸ ਪਾਸੇ ਵੱਲ ਸੰਕੇਤ ਕਰਦਾ ਹੈ? ਇਹਦਾ ਮਤਲਬ FIR ਦੀ ਕੋਈ ਕੀਮਤ ਨਹੀਂ, ਜਾਂ ਉਹਦੀ ਆਪਣੀ ਫੌਜ ਦੇ ਵਿੱਚ ਜਿਹੜੀ ਕੋਰਟ ਆਫ ਇਨਕੁਆਇਰੀ ਚੱਲ ਰਹੀ ਹੈ ਇਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਤੇ ਕੋਰਟ ਆਫ ਇਨਕੁਆਇਰੀ ਦੇ ਵਿੱਚ ਕੀ ਨਿਕਲ ਕੇ ਆਏਗਾ? ਜੀ, ਇਹੀ ਨਿਕਲ ਕੇ ਆਏਗਾ ਕਿ ਸਾਡੇ ਇਸ ਮੇਜਰ ਨੂੰ ਤਾਂ ਆਰਮੀ ਚੀਫ ਨੇ ਖੁਦ ਪ੍ਰਸ਼ੰਸਾ ਪੱਤਰ ਦਿੱਤਾ ਤੇ ਕੋਰਟ ਆਫ ਇਨਕੁਆਇਰੀ ਦੇ ਵਿੱਚ ਤਾਂ ਫਿਰ ਉਹਨੂੰ ਹੋਰ ਜ਼ਿਆਦਾ ਕਹਿ ਲਓ ਵੀ ਹੌਸਲਾ ਮਿਲ ਜਾਏਗਾ ਜਦੋਂ ਉਹਨੂੰ ਬਰੀ ਕੀਤਾ ਜਾਏਗਾ। ਤੇ ਨਾਲ ਦੀ ਨਾਲ ਆਰਮੀ ਤੋਂ ਬਾਹਰ ਸਾਡੀ ਪੁਲਿਸ ਜਾਂ ਪੁਲਿਸ ਤੋਂ ਬਾਹਰ ਵੀ ਕੁਝ ਅਨਸਰ ਜਿਹੜੇ ਅਨਸਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੇ ਇੱਧਰੋਂ ਚਾਹੇ ਉੱਧਰੋਂ ਹਿੰਸਾ 'ਚ ਯਕੀਨ ਕਰਦੇ ਆ, ਉਹ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲੱਗ ਪੈਣਗੇ ਜੀ। ਇਹਦੇ ਨਾਲ ਗੱਲ ਇੱਕ ਹੋਰ ਆਈ ਹੈ ਵੀ ਇਹਦੇ ਤੇ ਰਾਜਨੀਤੀ ਆਪਣੇ ਢੰਗ ਦੀ ਹੋ ਰਹੀ ਹੈ। ਈਵਨ ਮੈਨੂੰ ਹੈਰਾਨੀ ਹੁੰਦੀ ਹੈ ਕਿ ਵੱਡੇ ਲੋਕ ਜਿਹੜੇ ਆ ਇਸ ਮਸਲੇ ਦੇ ਉੱਤੇ ਆਪਣਾ ਦਖਲ ਦੇਣ ਲੱਗ ਪਏ ਆ। ਵਿਰਿੰਦਰ ਸਹਿਵਾਗ ਨੇ ਟਵੀਟ ਕੀਤਾ, ਭਾਰਤੀ ਕ੍ਰਿਕਟ ਟੀਮ ਦੇ ਵੱਡੇ ਖਿਡਾਰੀ ਰਹੇ, ਐਜ਼ ਏ ਖਿਡਾਰੀ ਮੈਂ ਉਹਨਾਂ ਦੀ ਕਦਰ ਕਰਦਾ, ਪਰ ਜਦੋਂ ਉਹਨਾਂ ਦਾ ਇਸ ਤਰ੍ਹਾਂ ਦਾ ਟਵੀਟ ਕਰਨਾ, ਪਿੱਠ ਥਾਪੜਨੀ ਇਸ ਮੇਜਰ ਦੀ, ਤੂੰ ਬੜਾ ਵਧੀਆ ਕੀਤਾ, ਫਿਰ ਕਾਨੂੰਨ ਕਾਹਦੇ ਲਈ ਹੈ? ਜੇ ਆਰਮੀ ਮੈਨ ਨੇ ਜਾਂ ਕਿਸੇ ਪੁਲਿਸ ਵਾਲੇ ਨੇ ਖੁਦ ਹੀ ਬੰਦੇ ਨੂੰ ਫੜ ਕੇ ਉਹਨੂੰ ਸਜ਼ਾ ਦੇ ਦੇਣੀ ਹੈ, ਫਿਰ ਅਦਾਲਤਾਂ ਦਾ ਕੀ ਮਤਲਬ ਹੋਇਆ? ਅਦਾਲਤਾਂ ਦੀ ਤੇ ਤੋਹੀਨ ਹੈ। ਇਸ ਤੋਂ ਵੀ ਅੱਗੇ ਪਰੇਸ਼ ਰਾਵਲ, ਅਨੁਪਮ ਖੇਰ, ਇਹ ਦੋਵੇਂ ਬੜੇ ਵੱਡੇ ਆਰਟਿਸਟ ਹੈ, ਇਹਨਾਂ ਦੋਵਾਂ ਦੀ ਅਦਾਕਾਰੀ ਦਾ ਵੀ ਮੈਂ ਪ੍ਰਸ਼ੰਸਕ ਹੈ। ਪਰ ਦੁੱਖ ਹੁੰਦਾ ਹੈ ਜਦੋਂ ਅਨੁਪਮ ਖੇਰ ਵਰਗਾ ਬੰਦਾ ਵੀ ਇਸ ਮਸਲੇ 'ਚ ਦਖਲ ਦਿੰਦਾ ਹੈ ਤੇ ਉਹੀ ਜਿਹੜੀ ਅੰਧ ਰਾਸ਼ਟਰਵਾਦ ਵਾਲੀ ਭਾਵਨਾ ਉਹਦਾ ਪ੍ਰਗਟਾਵਾ ਕਰਦਾ। ਤੇ ਪਰੇਸ਼ ਰਾਵਲ ਤਾਂ ਇੱਥੋਂ ਤੱਕ ਕਹਿਣ ਤੱਕ ਚਲਾ ਗਿਆ, ਪਰੇਸ਼ ਰਾਵਲ ਨੇ ਕਿਹਾ ਕਿ ਉਹ ਜਿਹੜਾ ਪੱਥਰਬਾਜ਼ ਹੈ ਉਹਨੂੰ ਤਾਂ ਜੀਪ ਨਾਲ ਬੰਨਣਾ ਜਿਹੜਾ ਥਾਂ ਦੇ ਉੱਤੇ ਹੈ, ਸਗੋਂ ਚਾਹੀਦਾ ਤਾਂ ਇਹ ਹੈ ਕਿ ਅਰੁੰਧਤੀ ਰਾਏ ਜਿਹੜੀ ਸਾਡੀ ਵੱਡੀ ਲੇਖਕ ਹੈ, ਅਰੁੰਧਤੀ ਰਾਏ ਵਰਗਿਆਂ ਨੂੰ ਜੀਪ ਤੇ ਬੰਨਣਾ ਚਾਹੀਦਾ ਹੈ। ਅਰੁੰਧਤੀ ਰਾਏ ਨੂੰ ਬੁੱਕਰ ਪ੍ਰਾਈਜ਼ ਮਿਲਿਆ ਹੋਇਆ, ਬਸਤਰ ਦੇ ਜੰਗਲਾਂ 'ਚ ਜਾ ਕੇ ਉਸਨੇ ਕੰਮ ਕੀਤਾ ਹੈ। ਭਾਰਤ ਦੇ ਆਵਾਮ ਦੇ ਦੁੱਖਾਂ ਤਕਲੀਫਾਂ ਦੀ ਬਾਤ ਉਹਦੀਆਂ ਲਿਖਤਾਂ ਪਾਉਂਦੀ ਹੈ। ਤੇ ਪਰੇਸ਼ ਰਾਵਲ ਕਹਿੰਦਾ ਕਿ ਅਰੁੰਧਤੀ ਰਾਏ ਵਰਗਿਆਂ ਨੇ ਚਮਲਾਏ ਹੋਏ ਆ ਇਹ ਜਿਹੜੇ ਪੱਥਰਬਾਜ਼ ਹੈ। ਉਹ ਇਸ ਕਰਕੇ ਪੱਥਰਬਾਜ਼ ਹੈ ਕਿਉਂਕਿ ਅਰੁੰਧਤੀ ਰਾਏ ਵਰਗੇ ਲੇਖਕ ਏਦਾਂ ਦਾ ਲਿਖਦੇ ਹੈ ਜਿਸ ਤੋਂ ਪ੍ਰਗਾਹਟ ਪੈਦਾ ਹੁੰਦੀ ਹੈ। ਜੇ ਸਾਡੇ ਇੱਕ ਮਾਣਯੋਗ ਅਦਾਕਾਰ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਹੈ, ਸਾਡੇ ਖਿਡਾਰੀ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਹੈ, ਤਾਂ ਫਿਰ ਤੁਸੀਂ ਦੇਖ ਸਕਦੇ ਹੋ ਕਿ ਮੁਲਕ ਕਿੱਧਰ ਨੂੰ ਜਾ ਰਿਹਾ ਹੈ ਜੀ। ਮੈਂ ਫਿਰ ਦੁਹਰਾਉਣਾ ਚਾਹੁੰਦਾ ਕਿ ਅਸਲ ਦੇ ਵਿੱਚ ਭਾਰਤ ਦੀ ਨਿਆਂ ਵਿਵਸਥਾ ਜਿਹੜੀ ਹੈ, ਜਿਹੜੇ ਤੇ ਬਹੁਤ ਵੱਡਾ ਮਾਣ ਕਰਦਾ ਭਾਰਤ, ਉਸ ਨਿਆਂ ਵਿਵਸਥਾ ਦੀ ਵੀ ਤੋਹੀਨ ਹੈ। ਭਾਰਤੀ ਆਰਮੀ ਦੇ ਚੀਫ ਵੱਲੋਂ ਇੱਕ ਪੱਥਰਬਾਜ਼ ਦੇ ਨਾਂ ਦੇ ਉੱਤੇ ਇੱਕ ਕਸ਼ਮੀਰੀ ਨੌਜਵਾਨ ਨੂੰ ਜੀਪ ਤੇ ਬੰਨਣ ਨੂੰ ਪ੍ਰਸ਼ੰਸਾ ਦੇਣੀ, ਉਹਨੂੰ ਪ੍ਰਸ਼ੰਸਾ ਪੱਤਰ ਦੇਣਾ ਭਾਰਤੀ ਆਰਮੀ ਦੇ ਚੀਫ ਵੱਲੋਂ, ਤੇ ਨਾਲ ਦੀ ਨਾਲ ਵਿਰਿੰਦਰ ਸਹਿਵਾਗ ਤੇ ਪਰੇਸ਼ ਰਾਵਲ ਤੇ ਅਨੁਪਮ ਖੇਰ ਵਰਗਿਆਂ ਵੱਲੋਂ ਵੀ ਉਹਦੀ ਪ੍ਰਸ਼ੰਸਾ ਕਰਨੀ, ਇਹ ਤਾਂ ਭਾਰਤੀ ਨਿਆਂ ਵਿਵਸਥਾ ਦੀ ਤੋਹੀਨ ਕਰਨ ਦੇ ਬਰਾਬਰ ਹੈ ਜੀ। ਸੋ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਤਾਂ ਭਾਰਤ ਖਿਲਰ ਜਾਏਗਾ। ਭਾਰਤ ਦੇ ਵਿੱਚ ਅਨਾਰਕੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਜ਼ਿਆਦਾ ਫੈਲ ਸਕਦੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਉੱਤੇ ਇਸ ਕਿਸਮ ਦੀ ਪ੍ਰਤੀਕਿਰਿਆ ਦੇਣ ਦੇ ਨਾਲ। ਸੋ ਆਉਣ ਵਾਲਾ ਸਮਾਂ ਸਾਨੂੰ ਇਹ ਸੰਕੇਤ ਕਰ ਰਿਹਾ ਹੈ ਕਿ ਬਹੁਤ ਜ਼ਿਆਦਾ ਖਤਰਨਾਕ ਸਮਾਂ ਆਉਣ ਵਾਲਾ ਹੈ, ਕਿਉਂਕਿ ਕੁਝ ਲੋਕ ਆਪਣੇ ਨਿੱਜੀ ਸਵਾਰਥ ਲਈ, ਨਿੱਜੀ ਲਾਭ ਲੈਣ ਵਾਸਤੇ ਇਸ ਸਰਕਾਰ ਦੀ ਪੂਛ ਬਣਨਾ ਚਾਹੁੰਦੇ ਹੈ। ਪਤਾ ਨਹੀਂ ਕੋਈ ਰਾਜ ਸਭਾ ਦੀ ਮੈਂਬਰੀ ਚਾਹੁੰਦਾ ਹੋਏਗਾ ਇਹਨਾਂ ਚੋਂ, ਜਾਂ ਕੁਝ ਹੋਰ ਚਾਹੁੰਦਾ ਹੋਏਗਾ, ਜਾਂ ਕੋਈ ਹੋਰ ਮਾਣ ਤਾਣ ਤੇ ਉਹਦੀ ਅੱਖ ਹੋਏਗੀ। ਇਹ ਦੁੱਖ ਦਿੰਦਾ ਹੈ, ਇੱਦਾਂ ਦੀਆਂ ਘਟਨਾਵਾਂ ਦੁੱਖ ਦਿੰਦੀਆਂ। ਸਮਾਂ ਆਉਣ ਵਾਲਾ ਬੜਾ ਖਤਰਨਾਕ ਹੈ। ਇਹਦਾ ਮੁਕਾਬਲਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਲੜ ਭਿੜ ਰਹੇ ਆ, ਕਿਤੇ ਵੀ ਲੜ ਭਿੜ ਰਹੇ ਆ, ਕਿਸੇ ਵੀ ਰੂਪ 'ਚ ਲੜ ਭਿੜ ਰਹੇ ਆ ਆਪਣੇ ਹੱਕਾਂ ਲਈ, ਆਪਣੇ ਜੀਵਨ ਨੂੰ ਬਚਾਉਣ ਲਈ, ਉਹਨਾਂ ਦੀ ਵਿਸ਼ਾਲ ਏਕਤਾ ਦੇ ਵਿੱਚੋਂ
ਨਿਕਲੇਗਾ ਇਹਦਾ ਹੱਲ, ਨਹੀਂ ਤਾਂ ਭਾਰਤ ਦਾ ਭਵਿੱਖ ਹੋਰ ਜ਼ਿਆਦਾ ਅੰਧਕਾਰਮਈ ਹੋਣ ਵਾਲਾ ਹੈ। ਜੀ ਜੀ ਬਿਲਕੁਲ। ਤੇ ਅਗਲੀ ਆਪਾਂ ਸੁਸ਼ੀਲ ਜੀ ਗੱਲ ਕਰੀਏ ਵੀ ਅੱਜ ਕੈਪਟਨ ਅਮਰਿੰਦਰ ਨੇ ਬਿਆਨ ਦਿੱਤਾ ਵੀ ਕਿਸਾਨਾਂ ਨੂੰ ਵੀ ਖੁਦਕੁਸ਼ੀਆਂ ਉਹ ਨਾ ਕਰਨ, ਕਰਜ਼ੇ ਮਾਫ ਕਰ ਦਿਆਂਗੇ, ਜਦ ਕਿ ਉਹਨਾਂ ਨੇ ਇਹ ਗੱਲਾਂ ਆਪਣੇ ਚੋਣ ਮਨੋਰਥ ਪੱਤਰ 'ਚ ਵੀ ਦਿੱਤੀਆਂ, ਵਾਅਦੇ ਵੀ ਕੀਤੇ, ਤੇ ਹੁਣ ਤੱਕ ਉਹਨਾਂ ਦੇ 2 ਮਹੀਨਿਆਂ ਦੇ ਵਿੱਚ 50 ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀਆਂ ਆਲਰੇਡੀ ਕਰ ਲਈਆਂ। ਜਿਸ ਮੁਲਕ ਦਾ ਮਾਸੂਮ ਬੱਚਾ ਜਿਹਨੇ ਹਲੇ ਜ਼ਿੰਦਗੀ ਨੂੰ ਦੇਖਣਾ ਹੈ, ਮਾਨਣਾ ਹੈ, ਜ਼ਿੰਦਗੀ 'ਚ ਅੱਗੇ ਵਧਣਾ ਹੈ ਜੀ, ਉਹ ਆਪਣੇ ਭਾਰੀ ਦਬਾਅ ਦੇ ਚਲਦਿਆਂ ਸੁਸਾਈਡ ਕਰ ਜਾਏ, ਜਿਵੇਂ ਅੱਜ ਕੱਲ੍ਹ ਮਾਹੌਲ ਹੈ। ਪਿਛਲੀ ਵਾਰ ਵੀ ਸ਼ਾਇਦ ਅਸੀਂ ਐਜੂਕੇਸ਼ਨ ਸਿਸਟਮ ਦੀ ਗੱਲ ਕੀਤੀ ਸੀ ਜੀ, ਪੇਪਰਾਂ ਦੇ ਇਸ ਦਬਾਅ ਦੇ ਮਾਹੌਲ ਦੇ ਵਿੱਚ, ਤੇ ਜਿਸ ਮੁਲਕ ਦਾ ਜਵਾਨ ਜਿਹੜਾ ਹੈ ਸਰਹੱਦ ਦੇ ਉੱਤੇ ਖੁਦਕੁਸ਼ੀ ਕਰ ਲਵੇ, ਤੇ ਜਿਸ ਮੁਲਕ ਦਾ ਕਿਸਾਨ ਖੇਤਾਂ 'ਚ ਖੁਦਕੁਸ਼ੀ ਕਰੇ, ਉਸ ਮੁਲਕ ਦਾ ਭਵਿੱਖ ਕੀ ਹੋ ਸਕਦਾ ਹੈ। ਤੇ ਸਰਕਾਰਾਂ ਪੱਲਾ ਝਾੜ ਲੈਣ ਸਿਰਫ ਗੱਲਾਂ ਕਰਕੇ, ਚੋਣਾਂ ਤੋਂ ਪਹਿਲਾਂ ਹੋਰ ਤਰ੍ਹਾਂ ਦੀਆਂ ਗੱਲਾਂ, ਚੋਣਾਂ ਤੋਂ ਬਾਅਦ ਹੋਰ ਤਰ੍ਹਾਂ ਦੀਆਂ ਗੱਲਾਂ। ਜੀ, ਚੋਣਾਂ ਤੋਂ ਪਹਿਲਾਂ 1 ਮਹੀਨੇ 'ਚ 4 ਹਫ਼ਤਿਆਂ ਦੇ ਵਿੱਚ ਜਾਂ 8 ਹਫ਼ਤਿਆਂ ਦੇ ਵਿੱਚ ਸਾਰੇ ਮਸਲੇ ਹੱਲ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਕਿਸਾਨਾਂ ਨੂੰ ਅਪੀਲ ਕਰ ਰਹੇ ਹੈ ਵੀ ਤੁਸੀਂ ਖੁਦਕੁਸ਼ੀ ਨਾ ਕਰੋ, ਅਸੀਂ ਤੁਹਾਡੇ ਵਾਸਤੇ ਆਏ ਹਾਂ, ਤੁਹਾਡੀਆਂ ਜ਼ਮੀਨਾਂ ਅਸੀਂ ਕੁਰਕ ਨਹੀਂ ਕਰਾਂਗੇ। ਨਾਲ ਕਹਿੰਦੇ ਆ ਕਿ ਤੁਹਾਡੇ ਕਰਜ਼ੇ ਜਿਹੜੇ ਆ, ਉਹ ਕਰਜ਼ੇ ਵੀ ਤੁਹਾਡੇ ਜਿਹੜੇ ਆ ਵਾਅਦੇ ਅਸੀਂ ਕੀਤੇ ਆ ਮਾਫ਼ ਕਰਦੇ ਜ਼ਰੂਰ ਕਰਾਂਗੇ, ਪਰ ਹਾਲੇ ਤੱਕ ਉਸ ਪਾਸੇ ਵੱਲ ਵਧਿਆ ਕਿਉਂ ਨਹੀਂ ਗਿਆ। ਕਹਿਣਾ ਇਹ ਹੈ ਕੈਪਟਨ ਅਮਰਿੰਦਰ ਦਾ ਕਿ ਪਿਛਲੇ ਮਹੀਨੇ 21 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਆਪ ਮੰਨਿਆ ਕੈਪਟਨ ਅਮਰਿੰਦਰ ਸਿੰਘ ਨੇ ਕਿ ਪੰਜਾਬ 'ਚ ਪਿਛਲੇ ਮਹੀਨੇ 21 ਕਿਸਾਨਾਂ ਨੇ, ਯਾਨੀ 1 ਮਹੀਨੇ 'ਚ 21 ਕਿਸਾਨਾਂ ਦੀ ਖੁਦਕੁਸ਼ੀ ਦਾ ਮਤਲਬ ਸਮਝ ਲਓ ਤੁਸੀਂ। ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਲਗਾਤਾਰ ਵੱਧਦੀ ਜਾ ਰਹੀ ਹੈ। ਇਹ ਕਹਿਣ ਦੇ ਨਾਲ ਕਿ ਤੁਸੀਂ ਖੁਦਕੁਸ਼ੀ ਨਾ ਕਰੋ, ਕਿਸਾਨਾਂ ਦੀ ਹਾਲਤ ਬਦਲਣ ਵਾਲੀ ਨਹੀਂ। ਹੁਣ ਕੈਪਟਨ ਅਮਰਿੰਦਰ ਇਹ ਕਹਿ ਰਹੇ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਜੀ, ਰਿਪੋਰਟ ਇਕੱਠੀ ਕਰ ਰਹੇ ਹਾਂ ਵੀ ਅਸਲ ਸਥਿਤੀ ਕੀ ਹੈ। ਜਦੋਂ ਚੋਣਾਂ 'ਚ ਸੀਗੇ ਉਦੋਂ ਅਸਲ ਸਥਿਤੀ ਦਾ ਪਤਾ ਨਹੀਂ ਸੀ, ਜਦੋਂ ਦਾਅਵੇ ਜਾਂ ਵਾਅਦੇ ਕੀਤੇ ਸੀ। ਹੁਣ ਸਰਕਾਰ 'ਚ ਆ ਕੇ 60 ਦਿਨ ਸਰਕਾਰ 'ਚ ਆਇਆ ਨੂੰ ਹੋ ਗਿਆ, ਤੇ 60 ਦਿਨਾਂ ਵਿੱਚ ਹੋਰ ਕਹਿੰਦੇ ਅਸੀਂ ਰਿਪੋਰਟ ਮੰਗ ਰਹੇ ਹਾਂ। ਓਨੇ ਚਿਰ ਨੂੰ ਤਾਂ ਹੋਰ ਕਿਸਾਨ ਖੁਦਕੁਸ਼ੀ ਕਰ ਜਾਣਗੇ। ਕਿਸਾਨਾਂ ਦੀ ਖੁਦਕੁਸ਼ੀ ਦੇ ਅਸਲ ਕਾਰਨ ਕੁਛ ਸਮਝਣ ਦੀ ਜ਼ਰੂਰਤ ਨਹੀਂ ਹੈ, ਉਹਦੇ ਵਾਸਤੇ ਰਿਪੋਰਟਾਂ ਦੀ ਜ਼ਰੂਰਤ ਨਹੀਂ ਹੈ। ਉਹਦੇ ਵਾਸਤੇ ਪਤਾ ਹੈ ਕਿ ਖੇਤੀ ਲਾਹੇਵੰਦਾ ਸੌਦਾ ਨਹੀਂ ਰਿਹਾ, ਤੇ ਉਹਨੂੰ ਲਾਹੇਵੰਦਾ ਸੌਦਾ ਕਿੱਦਾਂ ਬਣਾ ਦੇਣਾ ਹੈ, ਇਹ ਮਸਲਾ ਹੋਣਾ ਚਾਹੀਦਾ ਜੀ। ਚਾਹੀਦਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੇਵਲ ਕਰਜ਼ੇ ਦੀ ਗੱਲ ਨਾ ਕਰਨ, ਅੱਜ ਕਰਜ਼ਾ ਮਾਫ਼ ਕਰਨ ਦੀ ਵੀ ਜਿਹੜੀ ਗੱਲ ਹੈ ਉਹਦੇ 'ਚ ਵੀ ਬਹੁਤ ਵੱਡੀਆਂ ਅਜੀਬ ਕਿਸਮ ਦੀਆਂ ਜਿਹੜੀਆਂ ਸਥਿਤੀਆਂ ਪੈਦਾ ਹੋ ਰਹੀਆਂ, ਇਸ ਕਰਕੇ ਵੀ ਜਿਹੜਾ ਕਰਜ਼ਾ ਹੈ ਪੰਜਾਬ ਦੀ ਕਿਸਾਨੀ ਦੇ ਸਿਰ ਦੇ ਉੱਤੇ, ਉਹ ਕਈ ਪੱਧਰਾਂ ਦਾ ਕਰਜ਼ਾ ਹੈ। ਕਿਤੇ ਬੈਂਕਾਂ ਦਾ ਕਰਜ਼ਾ ਹੈ, ਕਿਤੇ ਪ੍ਰਾਈਵੇਟ ਬੈਂਕ ਦਾ ਕਰਜ਼ਾ ਹੈ, ਕਿਤੇ ਕੋਆਪਰੇਟਿਵ ਬੈਂਕ ਦਾ ਕਰਜ਼ਾ ਹੈ, ਕਿਤੇ ਆੜ੍ਹਤੀਏ ਦਾ ਕਰਜ਼ਾ ਹੈ ਜੀ। ਤੇ ਇਹ ਕਰਜ਼ਾ ਮਾਫ਼ ਕਰਨ ਦੀ ਜਿਹੜੀ ਗੱਲ ਕਰ ਰਹੇ ਉਹ ਸਿਰਫ 36 ਕਰੋੜ ਹੈ, ਜਿਹੜਾ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਹੈ ਉਹ ਵੀ ਹਜੇ ਮਾਫ਼ ਕਰਨ ਦੀ ਗੱਲ ਕਰ ਰਹੇ ਹੈ, ਉਹ ਮਾਫ਼ ਕੀਤਾ ਨਹੀਂ ਹੈ। ਤੇ ਜਿਹੜਾ ਬਾਕੀ ਪੌਣੇ 2 ਲੱਖ ਕਰੋੜ ਦਾ ਕਰਜ਼ਾ, ਉਹਦੇ ਬਾਰੇ ਕੋਈ ਪਤਾ ਨਹੀਂ ਉਹਨੂੰ ਕਿੱਦਾਂ ਸਾਰੀ ਚੀਜ਼ ਨੂੰ ਸਾਂਭਣਾ ਹੈ। ਦੂਜੀ ਗੱਲ, ਅੱਜ ਤੁਸੀਂ ਕਰਜ਼ਾ ਮਾਫ਼ ਕਰ ਦਿਓਗੇ ਤੇ ਸਮੱਸਿਆ ਹੱਲ ਨਹੀਂ ਹੋਣੀ। ਸਮੱਸਿਆ ਹੱਲ ਹੁੰਦੀ ਆ ਕਿਸਾਨ ਪੱਖੀ ਮਾਹੌਲ ਬਣਾ ਕੇ, ਤੇ ਕਿਸਾਨ ਪੱਖੀ ਮਾਹੌਲ ਤੁਹਾਡੀਆਂ ਨੀਤੀਆਂ ਬਣਾਇਆ ਕਰਦਾ ਹੈ। ਤੇ ਨੀਤੀਆਂ ਤਾਂ 1980 ਤੋਂ ਜਿਸ ਕਿਸਮ ਦੀ ਡਾਇਰੈਕਸ਼ਨ ਹੈ ਵਰਲਡ ਬੈਂਕ ਦੀ, ਉਹਦੇ ਮੁਤਾਬਕ ਨੈਸ਼ਨਲ ਪਾਲਿਸੀ ਘੜੀ ਗਈ ਹੈ। ਚਾਹੇ ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਹੁਣ ਨਰਿੰਦਰ ਮੋਦੀ ਦੀ ਸਰਕਾਰ ਹੈ, ਤੇ ਉਸ ਸਰਕਾਰ ਦੇ ਅਧੀਨ ਹੀ ਬਾਕੀ ਸਟੇਟ ਗਵਰਨਮੈਂਟਸ ਜਿਹੜੀਆਂ ਆ ਉਹ ਉਹੀ ਨੀਤੀ ਘੜ ਕੇ ਆ ਰਹੀ ਹੈ। ਕਿਸਾਨ ਨੂੰ ਜ਼ਮੀਨ ਚੋਂ ਬਾਹਰ ਕੱਢਣਾ ਹੈ ਜੀ। ਖੇਤੀ ਤਾਂ ਲਾਹੇਵੰਦਾ ਧੰਦਾ ਬਣਾਉਣਾ ਹੀ ਨਹੀਂ ਹੈ, ਲਾਹੇਵੰਦਾ ਕਿੱਤਾ ਬਣਾਉਣਾ ਨਹੀਂ ਹੈ। ਕਿਸਾਨਾਂ ਤੋਂ ਕਿਸਾਨਾਂ ਦੀ ਜ਼ਮੀਨ ਖੋਹਣੀ ਹੈ। ਜਾਂ ਤਾਂ ਕਿਸਾਨ ਦੁਖੀ ਹੋ ਕੇ ਆਪ ਹੀ ਛੱਡ ਕੇ ਚੱਲ ਜਾਣ, ਨਹੀਂ ਤਾਂ ਉਹਨਾਂ ਨੂੰ ਕੋਈ ਲਾਲਚ ਦੇ ਕੇ ਜਾਂ ਉਹਨਾਂ ਨੂੰ ਇੱਦਾਂ ਦੇ ਹਾਲਾਤ ਵੱਧ ਤੋਂ ਬਦਤਰ ਕਰ ਦੇਣੇ ਹੈ ਕਿ ਕਿਸਾਨ ਆਪਣੀ ਜ਼ਮੀਨ ਤੋਂ ਬਾਹਰ ਆ ਕੇ ਬੈਠ ਜਾਏ। ਨੀਤੀਆਂ ਤਾਂ ਇਸ ਕਿਸਮ ਦੀਆਂ, ਲਾਲਚ ਦੇ ਕੇ ਕਰਜ਼ਾ ਮਾਫ਼ ਕਰਨ ਦੀਆਂ ਗੱਲਾਂ ਕਰਕੇ ਕਿਸਾਨੀ ਦੀ ਹਾਲਤ ਨਹੀਂ ਬਦਲੀ ਜਾ ਸਕਦੀ। ਸੋ ਮੈਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ
ਜੇ ਸੱਚਮੁੱਚ ਕਿਸਾਨਾਂ ਦੇ ਪੱਖ ਦੀ ਗੱਲ ਕਰਨੀ ਚਾਹੁੰਦੇ ਆ ਤਾਂ ਫਿਰ ਉਹਨਾਂ ਨੂੰ ਆਪਣੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਸਲਾਹ ਕਰਕੇ ਆਉਂਦੇ ਬਜਟ ਦੇ ਵਿੱਚ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਕਰਨੀਆਂ ਚਾਹੀਦੀਆਂ ਕਿ ਕਿਸਾਨ ਇਹ ਫੀਲ ਕਰੇ, ਮਹਿਸੂਸ ਕਰੇ ਕਿ ਜੋ ਖੇਤ 'ਚ ਕੰਮ ਕਰੇਗਾ ਤਾਂ ਰਾਜਾ ਹੋਏਗਾ, ਭਿਖਾਰੀ ਨਹੀਂ ਹੋਏਗਾ ਜੀ। ਅੱਜ ਪੰਜਾਬ ਦੀ ਕਿਸਾਨੀ ਦੀ ਹਾਲਤ ਇਹ ਹੈ ਕਿ ਜਿਹੜੀ ਖਾਸ ਤੌਰ ਤੇ ਦਰਮਿਆਨੀ ਕਿਸਾਨੀ ਹੈ 2 ਤੋਂ 5 ਏਕੜ ਵਾਲੀ, ਉਹ ਚੋਰੀ ਛਿਪੇ ਸ਼ਹਿਰਾਂ ਦੇ ਲੇਬਰ ਚੌਕਾਂ 'ਚ ਜਾ ਕੇ ਮਜ਼ਦੂਰੀ ਕਰਨ ਨੂੰ ਤਰਜੀਹ ਦਿੰਦੇ ਆ, ਆਪਣੇ ਖੇਤਾਂ 'ਚ ਕੰਮ ਕਰਨ ਨੂੰ ਤਰਜੀਹ ਨਹੀਂ ਦਿੰਦੇ। ਹਾਲਤ ਬਹੁਤ ਮਾੜੀ ਹੈ। ਕਿਸਾਨੀ ਲਗਾਤਾਰ ਜਿਹੜੀ ਹੈ ਉਹ ਡਿੱਗਦੀ ਜਾ ਰਹੀ ਹੈ ਤੇ ਜਿਹੜੀਆਂ ਜਿਸ ਤਰੀਕੇ ਦੇ ਨਾਲ ਨੀਤੀਆਂ ਅਪਣਾਈਆਂ ਗਈਆਂ, ਜਿਸ ਤਰੀਕੇ ਦੇ ਨਾਲ ਘੁਟਾਲੇ ਹੋਏ ਆ ਪਿਛਲੀ ਸਰਕਾਰ ਦੇ ਹੁੰਦਿਆਂ ਵੀ, ਤੇ ਜਿਸ ਤਰੀਕੇ ਦੇ ਨਾਲ ਲਾਗਤ ਮੁੱਲ ਵੱਧ ਰਹੇ ਨੇ ਖੇਤੀਬਾੜੀ ਦੇ ਤੇ ਜਿਣਸਾਂ ਦੇ ਸਹੀ ਮੁੱਲ ਮਿਲ ਨਹੀਂ ਰਹੇ, ਉਸ ਤਰੀਕੇ ਦੇ ਨਾਲ ਤਾਂ ਪੰਜਾਬ ਦਾ ਕਿਸਾਨ ਹੁਣ ਖੇਤਾਂ 'ਚ ਰਹਿਣ ਨੂੰ ਤਰਜੀਹ ਨਹੀਂ ਦੇਗਾ ਤੇ ਕਿਸਾਨੀ ਦੀ ਖੇਤਾਂ ਵਿੱਚੋਂ ਹਿਜਰਤ ਲਗਾਤਾਰ ਵਧੇਗੀ। ਇਸ ਸਥਿਤੀ ਨੂੰ ਬਦਲਣ ਵਾਸਤੇ ਨੀਤੀ ਚਾਹੀਦੀ ਹੈ ਤੇ ਨਾਲ ਨੀਅਤ ਵੀ ਚਾਹੀਦੀ ਹੈ, ਜਿਹੜੀਆਂ ਦੋਨੋਂ ਚੀਜ਼ਾਂ ਕੈਪਟਨ ਅਮਰਿੰਦਰ ਦੀ ਸਰਕਾਰ ਕੋਲ ਘੱਟੋ ਘੱਟ ਨਹੀਂ ਹੈ। ਸਿਰਫ ਤੇ ਸਿਰਫ ਅਖਬਾਰੀ ਬਿਆਨਬਾਜ਼ੀ ਹੈ। ਅਮਲੀ ਰੂਪ 'ਚ ਜਦੋਂ ਕੰਮ ਕਰਨਗੇ ਫਿਰ ਸ਼ਾਇਦ ਅਸੀਂ ਉਹਨਾਂ ਦੀ ਪ੍ਰਸ਼ੰਸਾ 4 ਲਫ਼ਜ਼ ਕਹਿ ਵੀ ਦਈਏ, ਪਰ ਅਮਲ ਹੁੰਦਾ ਕਿਤੇ ਦਿਖਾਈ ਨਹੀਂ ਦੇ ਰਿਹਾ। ਜੀ ਬਿਲਕੁਲ ਸੁਸ਼ੀਲ ਜੀ, ਅਮਲ ਹੁੰਦਾ ਦਿਖਾਈ ਨਹੀਂ ਦਿੰਦਾ। ਅਗਲੀ ਆਪਾਂ ਗੱਲ ਕਰੀਏ, ਕਾਂਗਰਸੀ 10 ਸਾਲਾਂ ਬਾਅਦ ਹੁਣ ਸੱਤਾ ਦੇ ਵਿੱਚ ਆਏ ਆ ਤੇ ਆਈ ਥਿੰਕ ਉਹਦੇ ਕਰਕੇ ਹੰਕਾਰ ਬਹੁਤ ਜ਼ਿਆਦਾ ਆ, ਮਰਨ ਮਰਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਆ। ਰਾਜਕਰਨ ਜੀ, ਮੈਂ ਸਮਝਦਾ, ਮੇਰੀ ਆਪਣੀ ਧਾਰਨਾ ਹੈ ਕਿ ਸੱਤਾ ਜਿਹੜੀ ਹੁੰਦੀ ਹੈ, ਹਕੂਮਤ ਜਾਂ ਸੱਤਾ ਜਿਹੜੀ ਹੈ, ਉਹ ਬੜੀ ਛੇਤੀ ਬੰਦੇ ਨੂੰ ਹੰਕਾਰੀ ਵੀ ਬਣਾਉਂਦੀ ਹੈ ਤੇ ਬੇਈਮਾਨ ਵੀ ਬਣਾਉਂਦੀ ਹੈ ਜੀ। ਸੱਤਾ 'ਚ ਆ ਕੇ ਬਹੁਤ ਵਿਰਲੇ ਲੋਕ ਹੁੰਦੇ ਆ ਜਿਹੜੇ ਜ਼ਮੀਨ ਤੇ ਰਹਿੰਦੇ ਆ। ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਸ਼ਾਇਦ 1-2 ਥਾਵਾਂ ਤੇ ਦੇਖਣ ਨੂੰ ਮਿਲੇ। ਛੋਟਾ ਜਿਹਾ ਇੱਕ ਸਟੇਟ ਹੈ ਤ੍ਰਿਪੁਰਾ, ਉੱਥੇ ਮਾਨਕ ਸਰਕਾਰ ਦੀ ਸਰਕਾਰ ਹੈ ਜੀ। ਉਹ ਸਰਕਾਰ ਜਾਂ ਉਸ ਸਰਕਾਰ ਦੇ ਮੰਤਰੀ ਜਿਹੜੇ ਆ ਉਹਨਾਂ ਦੇ ਪੈਰ ਜ਼ਮੀਨ ਤੇ ਹੈ। ਅਸੀਂ ਕਈ ਵਾਰੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਪੜ੍ਹੀਆਂ, ਪਰ ਕੁੱਲ ਮਿਲਾ ਕੇ ਸਾਰੇ ਭਾਰਤ ਦੇ ਵਿੱਚ ਸਮੇਤ ਪੰਜਾਬ ਦੇ, ਜਿਹਦੇ ਵਿੱਚੋਂ 13 ਸੂਬਿਆਂ ਦੇ ਵਿੱਚ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, 4-5 ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਰਹਿ ਗਈ ਹੈ, ਬਾਕੀ ਥਾਵਾਂ ਤੇ ਖੇਤਰੀ ਪਾਰਟੀ ਦੀਆਂ ਸਰਕਾਰਾਂ ਹੈ। ਹਰ ਥਾਂ ਦੇ ਉੱਤੇ ਕਿਸੇ ਵੀ ਧਿਰ ਦੀ ਸਰਕਾਰ ਹੋਵੇ, ਜਿਹੜੇ ਸੱਤਾਧਾਰੀ ਹੈ ਉਹ ਬੜੇ ਵੱਡੇ ਪੱਧਰ ਤੇ ਬੇਈਮਾਨ ਵੀ ਹੋਏ ਆ ਤੇ ਹੰਕਾਰੀ ਵੀ ਹੋਏ ਆ। ਪਿਛਲੇ 10 ਸਾਲ ਵੀ ਹੰਕਾਰ ਦੀ ਸੱਤਾ ਰਹੀ ਆ ਪੰਜਾਬ ਦੇ ਵਿੱਚ। ਉਹਨਾਂ ਦੇ ਹੰਕਾਰ ਦੇ ਸਤਾਏ ਲੋਕਾਂ ਨੇ ਸੱਤਾ ਬਦਲ ਕੇ ਮੁੜ ਕੇ ਕੈਪਟਨ ਅਮਰਿੰਦਰ ਨੂੰ ਸੱਤਾ ਦਿੱਤੀ ਹੈ, ਜਿਨ੍ਹਾਂ ਨੂੰ 2002 ਤੋਂ 2007 ਦੇ ਵਿਚਾਲੇ ਪਰਖਿਆ ਲੋਕਾਂ ਨੇ। ਪਰ ਇੱਕ ਬਦਲ ਜਿਹੜਾ ਆ ਰਿਹਾ ਸੀ, ਉਹ ਬਦਲ ਸ਼ਾਇਦ ਸਹੀ ਰੂਪ 'ਚ ਆਪਣੇ ਆਪ ਨੂੰ ਪੇਸ਼ ਨਹੀਂ ਕਰ ਸਕਿਆ ਆਮ ਆਦਮੀ ਪਾਰਟੀ ਵਾਲੇ। ਇਸ ਕਰਕੇ ਉਹਨਾਂ ਦੀ ਥਾਂ ਤੇ ਮੁੜ ਕੇ ਕਾਂਗਰਸ ਨੂੰ ਸੱਤਾ ਦੇ ਦਿੱਤੀ, ਕੈਪਟਨ ਅਮਰਿੰਦਰ ਨੂੰ। ਉਸ ਵਿਅਕਤੀ ਨੂੰ, ਜਿਸ ਵਿਅਕਤੀ ਨੂੰ 2002 ਤੋਂ 2007 ਤੱਕ ਲੋਕਾਂ ਨੇ ਪਰਖ ਕੇ ਰੱਦ ਕਰ ਦਿੱਤਾ ਸੀ। ਜੇ ਕੈਪਟਨ ਅਮਰਿੰਦਰ ਜਾਂ ਉਹਨਾਂ ਦੀ ਸਰਕਾਰ, ਕਾਂਗਰਸ ਦੀ ਸਰਕਾਰ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਫਿਰ 2007 ਤੋਂ ਬਾਅਦ ਅਕਾਲੀ ਦਲ ਲਗਾਤਾਰ 10 ਸਾਲ ਰਾਜ ਨਾ ਕਰਦਾ ਜੀ। ਮੁੜ ਕੇ ਉਸੇ ਰੱਦ ਕੀਤੇ ਵਿਅਕਤੀ ਨੂੰ ਲੈ ਕੇ ਆਏ ਨੇ ਪੰਜਾਬ ਦੇ ਲੋਕ 77 ਸੀਟਾਂ ਦੇ ਕੇ ਜੀ। ਤੇ ਉਹ 77 ਸੀਟਾਂ ਦਾ ਹੰਕਾਰ ਕਾਂਗਰਸ ਦੇ ਹੇਠਲੇ ਪੱਧਰ ਦੇ ਜਿਹੜੇ ਵਰਕਰ ਤੱਕ ਫੈਲ ਗਿਆ। ਇੱਕ ਪੰਜਾਬ ਦਾ ਮੰਤਰੀ, ਸਰਕਾਰ ਬਣੀ ਨੂੰ ਹਾਲੇ ਮਹੀਨਾ ਵੀ ਨਹੀਂ ਸੀ ਹੋਇਆ, ਧਰਮਸੋਤ, ਜਿਹੜਾ ਉਹਨਾਂ ਦਾ ਪੂਰਾ ਨਾਮ ਮੇਰੇ ਜ਼ਿਹਨ ਚੋਂ ਖਿਸਕ ਰਿਹਾ, ਸਾਧੂ ਸਿੰਘ ਧਰਮਸੋਤ, ਇੱਕ ਸਰਕਾਰ ਦਾ ਇਹ ਮੰਤਰੀ ਜਾ ਕੇ ਇੱਕ ਸਕੂਲ ਦੀ ਪ੍ਰਿੰਸੀਪਲ ਨੂੰ ਜਿਵੇਂ ਪੇਸ਼ ਆਇਆ, ਜਾਂ ਰਮਨਜੀਤ ਸਿੱਕੀ ਜਿਹੜੇ ਵਿਧਾਇਕ ਨੇ, ਉਹ ਜਿਵੇਂ ਉਹਨਾਂ ਨੇ ਸਟੇਜ ਤੋਂ ਭਾਸ਼ਣ ਦਿੱਤਾ ਪੰਜਾਬ ਦੇ ਥਾਣਿਆਂ ਬਾਰੇ, ਜਾਂ ਥਾਣੇਦਾਰਾਂ ਜਾਂ DSP ਤੱਕ ਨੂੰ ਕਿਹਾ ਵੀ ਜੇ ਮੇਰੇ ਬੰਦਿਆਂ ਨੂੰ ਥਾਣੇ 'ਚ ਉਹਨਾਂ ਦੇ ਮੁਤਾਬਕ ਕਦਰ ਨਾ ਮਿਲੀ ਤੇ ਤੈਨੂੰ ਆ ਕੇ ਲੰਮਾ ਪਾ ਲੂੰ। ਜਦੋਂ ਪੰਜਾਬ ਦੇ ਮੰਤਰੀ ਤੇ ਪੰਜਾਬ ਦੇ ਵਿਧਾਇਕ ਕਾਂਗਰਸ ਦੇ ਇਹ ਕਹਿ ਰਹੇ ਹੋਣ ਤਾਂ ਫਿਰ ਜਿਹੜੇ ਹੇਠਲੇ ਪੱਧਰ ਦੇ ਕਾਂਗਰਸੀ, ਚੌਧਰੀ ਟਾਈਪ ਜਿਹੜੇ ਕਾਂਗਰਸੀ ਹੈ, ਉਹਨਾਂ ਦੇ ਤਾਂ ਫਿਰ ਉਹ ਹੰਕਾਰ ਹੋਣਾ ਲਾਜ਼ਮੀ ਹੈ। ਮੈਨੂੰ ਯਾਦ ਹੈ ਕਿ ਭਾਜੀ ਗੁਰਸ਼ਰਨ ਸਿੰਘ, ਜਿਹਨਾਂ ਨੂੰ ਆਪਾਂ ਭਾਈ ਬੰਨਾ ਸਿੰਘ ਵੀ ਕਹਿੰਦੇ ਰਹੇ ਹਾਂ, ਉਹਨਾਂ ਨੇ ਜਦੋਂ ਰੂਪਨ ਦਿਓਲ ਬਜਾਜ ਇੱਕ IAS ਅਫਸਰ ਦੇ ਨਾਲ
ਪੰਜਾਬ ਦੇ ਉਸ ਵੇਲੇ ਦੇ ਪੁਲਿਸ ਮੁਖੀ KPS ਗਿੱਲ ਨੇ ਬਦਤਮੀਜ਼ੀ ਕੀਤੀ ਸੀ ਜੀ, ਉਦੋਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਇੱਕ ਨਾਟਕ ਲਿਖਿਆ ਸੀ, ਮੈਂ ਦੇਖਿਆ ਨਾਟਕ। ਉਸ ਨਾਟਕ ਦੇ ਵਿੱਚ ਇੱਕ ਲਾਈਨ ਆਉਂਦੀ ਹੈ ਕਿ ਜੇ ਪੰਜਾਬ ਪੁਲਿਸ ਦਾ ਮੁਖੀ KPS ਗਿੱਲ ਇੱਕ ਵੱਡੀ ਅਫਸਰ ਦੇ ਨਾਲ ਛੇੜਖਾਨੀ ਕਰ ਸਕਦਾ ਹੈ ਤਾਂ ਜਿਹੜਾ ਸਧਾਰਨ ਸਿਪਾਹੀ ਹੈ ਤਾਂ ਉਹਨੂੰ ਤਾਂ ਬਲਾਤਕਾਰ ਕਰਨ ਦਾ ਲਾਇਸੈਂਸ ਮਿਲ ਜਾਂਦਾ ਹੈ। ਇਸ ਕਰਕੇ ਜੇ ਪੰਜਾਬ ਦਾ ਮੰਤਰੀ ਕੋਈ ਕਾਂਗਰਸੀ ਜਾਂ ਪੰਜਾਬ ਦਾ ਚੁਣਿਆ ਹੋਇਆ MLA ਕਾਂਗਰਸ ਦਾ ਜਦੋਂ ਇਸ ਤਰ੍ਹਾਂ ਦਾ ਵਤੀਰਾ ਸਾਡੇ ਸਾਹਮਣੇ ਲਿਆਏਗਾ, ਜਿਸ ਵਤੀਰੇ ਦੇ ਵਿੱਚ ਹੰਕਾਰ ਹੀ ਹੰਕਾਰ ਹੋਵੇ, ਤਾਂ ਫਿਰ ਟੁੱਚੇ ਕਿਸਮ ਦਾ ਪਿੰਡ ਦਾ ਕੋਈ ਕਾਂਗਰਸੀ ਉਹੀ ਕੁਝ ਕਰੇਗਾ ਜੋ ਅੱਜ ਹੋ ਰਿਹਾ ਹੈ। ਸੋ ਇੱਕ ਬਦਲ, ਅਕਾਲੀ ਦਲ BJP ਤੋਂ ਦੁਖੀ ਹੋ ਕੇ ਇੱਕ ਬਦਲ ਦੇ ਰੂਪ 'ਚ ਉਸੇ ਕਾਂਗਰਸ ਨੂੰ ਚੁਣਨ ਵਾਲੇ ਲੋਕ ਸ਼ਾਇਦ ਅੱਜ 60 ਦਿਨਾਂ ਬਾਅਦ ਭਾਵੇਂ ਨਾ ਵੀ ਪਛਤਾਉਣ, ਪਰ ਘੱਟੋ ਘੱਟ ਆਉਣ ਵਾਲੇ ਸਾਲ ਡੇਢ ਸਾਲ ਤੱਕ ਉਹ ਲੋਕ ਜਿਨ੍ਹਾਂ ਨੇ ਅੱਜ ਕਾਂਗਰਸ ਨੂੰ ਵੋਟ ਕੀਤਾ ਪਛਤਾਉਣਗੇ ਬਹੁਤ ਵੀ ਅਸੀਂ ਮੁੜ ਕੇ ਉਹੀ ਕੁਝ ਲੈ ਆਏ। ਸਿਰਫ ਨਾ ਹੀ ਬਦਲਿਆ ਹੋਇਆ। ਕੱਲ ਮਜੀਠੀਆ ਸਾਹਿਬ ਸੀਗੇ, ਸੁਖਬੀਰ ਬਾਦਲ ਸੀ, ਅੱਜ ਸਾਧੂ ਸਿੰਘ ਧਰਮਸੋਤ ਹੈ ਜਾਂ ਰਮਨਜੀਤ ਸਿੱਕੀ ਆ ਜਾਂ ਕੈਪਟਨ ਅਮਰਿੰਦਰ ਦੇ ਬਾਕੀ ਥੱਲੇ ਜਿਹੜੇ ਕੰਮ ਕਰਨ ਵਾਲੇ ਲੋਕ ਉਹ ਆ ਜਿਹੜੇ ਲਗਾਤਾਰ ਹੰਕਾਰ ਆਪਣਾ ਦਿਖਾ ਰਹੇ ਹੈ। ਇਹ ਸੱਤਾ ਇਸ ਵੇਲੇ ਪੂਰੀ ਤਰ੍ਹਾਂ ਬੇਈਮਾਨੀ ਦੇ ਉੱਤੇ ਆਧਾਰਿਤ ਹੈ, ਹੰਕਾਰ ਦੇ ਉੱਤੇ ਆਧਾਰਿਤ ਹੈ। ਪੰਜਾਬ ਦੇ ਲੋਕਾਂ ਨੂੰ ਹਾਲੇ ਵੀ ਵਕਤ ਹੈ ਵੀ ਪੰਜਾਬ ਦੇ ਲੋਕ ਹਾਲੇ ਵੀ ਉਹਨਾਂ ਧਿਰਾਂ ਵੱਲ ਜਾਣ ਜਿਹੜੀਆਂ ਧਿਰਾਂ ਸੱਚਮੁੱਚ ਪੰਜਾਬ ਦੇ ਵਿੱਚ ਬਾਂਹ ਮਰੋੜਨ ਦੀ ਰਾਜਨੀਤੀ ਨਾਲ ਨਹੀਂ, ਬਾਂਹ ਫਨ ਦੀ ਰਾਜਨੀਤੀ ਨਾਲ ਖੜੀਆਂ ਹੋਈਆਂ। ਜੀ 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 ਬਿਲਕੁਲ ਸੁਸ਼ੀਲ ਜੀ। ਅਗਲੀ ਆਪਾਂ ਗੱਲ ਕਰੀਏ ਸੁਸ਼ੀਲ ਜੀ, ਵੀ ਬਹੁਤ ਹੀ ਇੱਕ ਦਰਦਨਾਕ ਘਟਨਾ ਜਿਹੜੀ ਵਾਪਰੀ ਆ ਜਿਸ ਦੀ ਜ਼ਿੰਮੇਵਾਰੀ ISIS ਨੇ ਵੀ ਲਈ ਆ। ਇੰਗਲੈਂਡ ਦੇ ਵਿੱਚ ਮੈਨਚੈਸਟਰ ਜਿਹੜਾ ਅਰੀਨਾ ਦੇ ਵਿੱਚ ਵੱਡਾ ਬੰਬ ਧਮਾਕਾ ਹੋਇਆ, 22 ਜਾਣਿਆਂ ਦੀ ਮੌਤ ਹੋਈ ਆ। ਸੋ ਓਵਰਆਲ ਸ਼ੋਕ ਦੀ ਲਹਿਰ ਆ, ਪਰ ਯੂਰਪ ਦੇ ਵਿੱਚ ਜ਼ਿਆਦਾਤਰ ਦੇਖਿਆ ਜਾ ਰਿਹਾ ਵੀ ਇਹ ਨਿਸ਼ਾਨਾ ਬਣਾਇਆ ਜਾ ਰਿਹਾ ਆ। ਓਵਰਆਲ ਕਿੱਦਾਂ ਆਪਾਂ ਇਸ ਨੂੰ ਜਿਹੜਾ ਜੀ ਦੇਖ ਸਕਦੇ ਹਾਂ? ਪਹਿਲੀ ਗੱਲ ਤਾਂ ਜਿਵੇਂ ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਕਸ਼ਮੀਰ ਦੇ ਹਵਾਲੇ ਨਾਲ ਜਦੋਂ ਗੱਲ ਕਰ ਰਹੇ ਸੀ ਜੀ, ਉਦੋਂ ਵੀ ਮੈਂ ਇਹ ਗੱਲ ਕਹੀ ਸੀ ਜਿਹਨੂੰ ਮੈਂ ਹੁਣ ਦੁਹਰਾਉਣੀ ਚਾਹੁੰਦਾ ਵੀ ਕਿਸੇ ਵੀ ਕਿਸਮ ਦੀ ਵਾਇਲੈਂਸ ਜਿਹੜੀ ਹੈ ਅਸੀਂ ਘੱਟੋ ਘੱਟ ਉਹਨੂੰ ਜਸਟੀਫਾਈ ਨਹੀਂ ਕਰ ਸਕਦੇ, ਚਾਹੇ ਉਹ ਸਰਕਾਰੀ ਵਾਇਲੈਂਸ ਹੋਵੇ ਜਾਂ ਸਰਕਾਰ ਤੋਂ ਵਿਰੋਧੀ ਜਿਹੜੇ ਗਰੁੱਪਸ ਹੈਗੇ ਆ ਉਹ ਕੋਈ ਵਾਇਲੈਂਸ ਨਹੀਂ ਕਰਦੇ ਆ। ਤਾਂ ਪਰ ਨਾਲ ਦੀ ਨਾਲ ਜਿਸ ਮੈਨਚੈਸਟਰ ਦਾ ਤੁਸੀਂ ਹਵਾਲਾ ਦਿੱਤਾ ਉੱਥੇ ਜਿਵੇਂ ਇਹ ਸਾਰੀ ਘਟਨਾ ਵਾਪਰੀ ਹੈ, ਜਿੱਥੇ ਅਸੀਂ ਉਸ ਘਟਨਾ ਦੀ ਨਿੰਦਾ ਕਰ ਰਹੇ ਹਾਂ, ਬਹੁਤ ਸਖਤ ਨਿੰਦਾ ਕਰ ਰਹੇ ਹਾਂ, ਉੱਥੋਂ ਜਿਹੜਾ ਸਵਾਲ ਉੱਠ ਰਿਹਾ ਬੜਾ ਇੰਪੋਰਟੈਂਟ ਹੈ ਜੀ। ਸਵਾਲ ਇਹ ਉੱਠ ਰਿਹਾ ਹੈ ਜਿਹੜਾ ਤੁਸੀਂ ਕੀਤਾ ਸਵਾਲ ਵੀ ਕੀ ਕਾਰਨ ਹੈ ਕਿ ਯੂਰਪ ਜਿਹੜਾ ਦੁਨੀਆ ਦਾ ਦਿਲ ਕਿਹਾ ਜਾ ਸਕਦਾ ਹੈ ਅੱਜ ਉਹ ਦਹਿਸ਼ਤ ਦੀ ਜ਼ਦ ਹੇਠ ਬੜੇ ਵੱਡੇ ਪੱਧਰ ਤੇ ਆਉਂਦਾ ਦਿਖਾਈ ਦੇ ਰਿਹਾ। ਤਾਂ ਮੇਰਾ ਮੰਨਣਾ ਜਾਂ ਮੇਰੀ ਧਾਰਨਾ ਇਸ ਕਿਸਮ ਦੀ ਬਣਦੀ ਹੈ ਵੀ ਜੇ ਤੁਸੀਂ ਦੇਖੋ ਵੀ ਪਿਛਲੇ ਲੰਮੇ ਸਮੇਂ ਤੋਂ ਜਦੋਂ 9/11 ਜਿਹੜਾ ਹੋਇਆ ਜੀ, 9/11 ਜਿਹੜਾ ਟਵਿਨ ਟਾਵਰਸ ਜਿਹੜੇ ਉਹਨਾਂ ਤੇ ਹਮਲਾ, ਉਸ ਤੋਂ ਬਾਅਦ ਜਿਹੜਾ ਰੁਖ ਹੈ ਉਹਨਾਂ ਨੇ ਵਿਕਸਿਤ ਮੁਲਕਾਂ ਵੱਲ ਜ਼ਿਆਦਾ ਕੀਤਾ ਜੀ। ਜਿਹੜੇ ਟੈਰਰਿਸਟ ਗਰੁੱਪ ਨੇ, ਚਾਹੇ IS ਹੈ ਚਾਹੇ ਬਾਕੀ ਜਿਹੜੇ ਗਰੁੱਪਸ ਨੇ, ਉਹਨਾਂ ਵੱਲੋਂ ਜ਼ਿਆਦਾ ਟਾਰਗੇਟ ਜਿਹੜਾ ਆ ਉਹ ਵਿਕਸਿਤ ਮੁਲਕਾਂ ਨੂੰ ਜਾਂ ਯੂਰਪੀ ਮੁਲਕਾਂ ਨੂੰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਮੈਂ ਸਮਝਦਾ ਇਹ ਆ ਕਿ ਅਸਲ 'ਚ ਦਹਿਸ਼ਤਵਾਦ ਦੀ ਜੜ ਜਿਹੜੀ ਹੈ ਉਹਨੂੰ ਵੀ ਦੇਖਣ ਦੀ ਜ਼ਰੂਰਤ ਹੈ। ਉਹਦੇ ਪਿੱਛੇ ਹਥਿਆਰਾਂ ਦੀ ਇੱਕ ਲੌਬੀ ਵੀ ਕੰਮ ਕਰਦੀ ਹੈ। ਨਾਲ ਦੀ ਨਾਲ ਇਹ ਵੀ ਹੈ ਕਿ ਜਿਹੜੇ ਰਵਾਇਤੀ ਤੌਰ ਦੇ ਉੱਤੇ ਜਿਹੜੇ ਮੁਲਕਾਂ ਦੇ ਵਿੱਚ ਅਕਸਰ ਜਿਹੜੀ ਦਹਿਸ਼ਤਵਾਦ ਜਿਹੜਾ ਆ ਉਹਦੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਜੀ, ਤੇ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਸ਼ਾਇਦ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਜਿਹੜੇ ਲੋਕ ਕੰਮ ਕਰਨਾ ਚਾਹੁੰਦੇ ਆ, ਦੁਨੀਆ 'ਚ ਇੱਕ ਦਹਿਸ਼ਤ ਫੈਲਾਉਣੀ ਚਾਹੁੰਦੇ ਆ, ਉਹਨਾਂ ਨੂੰ ਉਹ ਵੇਟ ਨਹੀਂ ਮਿਲਦਾ ਜਿਹੜਾ ਵੇਟ ਉਹਨਾਂ ਨੂੰ ਵਿਕਸਿਤ ਮੁਲਕਾਂ ਦੇ ਉੱਤੇ ਹਮਲਾ ਕਰਕੇ ਮਿਲ ਜਾਂਦਾ। ਮੇਰਾ ਮੰਨਣਾ ਇਹ ਹੈ। ਮਿਸਾਲ ਦੇ ਤੌਰ ਤੇ ਪਾਕਿਸਤਾਨ ਦੇ ਵਿੱਚ ਰੋਜ਼ ਹੀ ਕੁਝ ਨਾ ਕੁਝ ਹੁੰਦਾ। ਪਾਕਿਸਤਾਨ 'ਚ ਵੀ, ਭਾਰਤ 'ਚ ਵੀ ਅਕਸਰ ਕਈ ਵਾਰੀ ਘਟਨਾ ਇੱਦਾਂ ਦੀ ਵਾਪਰ ਜਾਂਦੀ ਹੈ। ਅਫਗਾਨਿਸਤਾਨ 'ਚ ਵੀ ਇਹ ਸਾਰਾ ਕੁਝ ਚੱਲ ਰਿਹਾ। ਜਿਹੜੇ ਅਰਬ ਕੰਟਰੀਆਂ ਦੇ ਵਿੱਚ ਸੀਰੀਆ ਜਿਵੇਂ ਅੱਜ ਭਖਿਆ ਹੋਇਆ, ਉੱਥੇ ਜਿਵੇਂ ਰੋਜ਼ ਹੀ ਲੋਕ ਮਰ ਰਹੇ ਨੇ। ਫਿਲਿਸਤੀਨ ਤੇ ਇਜ਼ਰਾਈਲ ਦਾ ਜਿਹੜਾ ਝਗੜਾ ਚੱਲ ਰਿਹਾ, ਇਹ ਕੁਝ ਚੀਜ਼ਾਂ ਜਿਹੜੀਆਂ ਰੈਗੂਲਰ ਚੱਲ ਰਹੀਆਂ।
ਇਹਨੂੰ ਐਜ਼ ਯੂਜ਼ਲ ਲੈਣ ਲੱਗ ਪੈਂਦੀ ਹੈ ਦੁਨੀਆ ਵੀ। ਠੀਕ ਆ, ਪਾਕਿਸਤਾਨ ਦੇ ਵਿੱਚ ਧਮਾਕਾ ਹੋਣਾ ਹੀ ਹੈ, ਜਾਂ ਭਾਰਤ ਦੇ ਵਿੱਚ ਤਾਂ ਚਲੋ ਜੀ ਇੱਦਾਂ ਦੀ ਘਟਨਾ ਵਾਪਰਦੀ ਹੁੰਦੀ ਹੈ, ਜਾਂ ਅਫਗਾਨਿਸਤਾਨ ਦੇ ਵਿੱਚ ਜਾਂ ਇਰਾਕ ਜਾਂ ਈਰਾਨ ਜਾਂ ਸੀਰੀਆ ਦੇ ਵਿੱਚ ਇਹ ਕੁਝ ਹੋਣਾ ਹੀ ਹੈ। ਤੇ ਇਹ ਜਿਹੜੇ ਗਰੁੱਪ ਕੰਮ ਕਰਦੇ ਆ, ਵੱਖਰੇ ਵੱਖਰੇ ਕੰਮ ਕਰਦੇ ਆ, ਤੇ IS ਹੈ ਜਿਹਦੇ ਵਿੱਚ ਸ਼ਾਮਲ, ਇਸਲਾਮਿਕ ਸਟੇਟ ਵਗੈਰਾ, ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਵੇਟ ਮਿਲਣਾ ਚਾਹੀਦਾ, ਉਹ ਮਿਲ ਨਹੀਂ ਰਿਹਾ ਜੀ। ਸੀਰੀਆ ਦੇ ਵਿੱਚ ਸਾਰਾ ਕੁਝ ਕਰਨ ਦੇ ਬਾਵਜੂਦ, ਜਾਂ ਪਾਕਿਸਤਾਨ ਜਾਂ ਭਾਰਤ ਦੇ ਵਿੱਚ ਕੁਝ ਘਟਨਾਵਾਂ ਜਿਹੜੀਆਂ ਵਾਪਰੀਆਂ, ਵੀ ਜਿਹੜਾ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਜਿਹੜਾ ਸਾਡਾ ਮਕਸਦ ਹੈ ਕਿ ਸਾਰੀ ਦੁਨੀਆ ਨੂੰ ਦਹਿਸ਼ਤ ਜ਼ਦਾ ਕਰ ਦਿਓ, ਉਹ ਦਹਿਸ਼ਤ ਸ਼ਾਇਦ ਸੀਰੀਆ 'ਚ ਕੰਮ ਕਰਕੇ ਨਹੀਂ ਮਿਲ ਰਹੀ। ਉਹ ਦਹਿਸ਼ਤ ਦਾ ਅਸਾਰ ਤਾਂ ਜ਼ਿਆਦਾ ਹੋਣਾ ਹੈ ਜੇ ਅਸੀਂ ਦੁਨੀਆ ਦੇ ਦਿਲ ਦੇ ਉੱਤੇ ਹਮਲਾ ਕਰੀਏ, ਤੇ ਉਹਦੇ ਵਾਸਤੇ ਟਾਰਗੇਟ ਉਹ ਫਿਰ ਅੱਜ ਕੱਲ੍ਹ ਯੂਰਪ ਨੂੰ ਕਰ ਰਹੇ। ਮੈਨੂੰ ਲੱਗਦਾ ਇਹ ਇੱਕ ਕਾਰਨ ਇਹਦਾ ਹੋ ਸਕਦਾ ਹੈ। ਬਹੁਤ ਸਾਰੀਆਂ ਵੀਡੀਓਜ਼ ਵੀ ਜਾਰੀ ਕੀਤੀਆਂ ਜਾਂਦੀਆਂ, ਤੇ ਉਹ ਵੀਡੀਓਜ਼ ਜਾਰੀ ਕਰਕੇ ਵੀ ਇੱਕ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਕੁਝ ਹਮਲੇ ਕਰਕੇ ਵੀ। ਇਸੇ ਕਰਕੇ ਫਰਾਂਸ ਦੇ ਵਿੱਚ, ਤੇ ਹੁਣ ਜਿਵੇਂ ਇੰਗਲੈਂਡ 'ਚ, ਪਹਿਲਾਂ ਵੀ ਇੰਗਲੈਂਡ 'ਚ ਕੁਝ ਹਮਲੇ ਹੋਏ ਸੀ, ਤੇ ਹੁਣ ਬਰਤਾਨੀਆ 'ਚ ਫਿਰ ਤੋਂ ਹਮਲਾ ਜਿਹੜਾ ਕੀਤਾ ਗਿਆ, ਇਹ ਇਸੇ ਕਰਕੇ ਹੈ ਕਿ ਇਹ ਗਰੁੱਪਸ ਜਿਹੜੇ ਆ ਉਹਨਾਂ ਦੀ ਇੱਛਾ ਇਹ ਹੈ ਕਿ ਸਾਡੀ ਪ੍ਰਵਾਨਗੀ ਜਿਹੜੀ ਆ ਵਰਲਡ ਲੈਵਲ ਤੇ ਇਸ ਢੰਗ ਨਾਲ ਹੋਵੇ ਕਿ ਇੱਕ ਮਾਹੌਲ ਇੱਦਾਂ ਦਾ ਬਣ ਜਾਵੇ ਕਿ ਸਿੱਧੇ ਤੌਰ ਤੇ ਦਿਖਾਈ ਦੇਵੇ ਕਿ ਹਾਂ ਅਸੀਂ ਹੈਗੇ ਹਾਂ। ਸੋ ਆਪਣੀ ਹੋਂਦ ਨੂੰ ਪ੍ਰਗਟਾਉਣ ਦੇ ਬੜੇ ਇਸ ਕਿਸਮ ਦੇ ਹਿੰਸਾਤਮਕ ਜਿਹੜੇ ਤਰੀਕੇ ਆ, ਉਹ ਯੂਰਪ ਦੇ ਉੱਤੇ ਬਹੁਤੇ ਜਿਹੜੇ ਵਰਤੇ ਜਾ ਰਹੇ ਆ। ਇਸ ਕਰਕੇ ਮੈਨੂੰ ਲੱਗਦਾ ਯੂਰਪ ਵੱਲ ਜ਼ਿਆਦਾ ਖਤਰਾ ਵਾਧਾ ਦਿਖਾਈ ਦੇ ਰਿਹਾ। ਜੀ ਸੁਸ਼ੀਲ ਜੀ, ਜਾਂਦੇ ਜੇ ਆਪਾਂ ਗੱਲ ਕਰ ਲਈਏ ਵੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨੂੰ ਲੈ ਕੇ ਰੌਲਾ ਰੱਪਾ ਲਗਾਤਾਰ ਜਾਰੀ ਆ। ਇਲੈਕਸ਼ਨ ਕਮਿਸ਼ਨ ਨੇ ਵੀ ਜਿਹੜਾ ਸਮਾਂ ਨਿਰਧਾਰਿਤ ਕੀਤਾ ਹੋਇਆ ਵੀ ਕਰਕੇ ਦੇਖੋ, ਸੋ ਉਸ ਦੇ ਉੱਤੇ ਜਿਹੜੇ ਕਈ ਤਰੀਕੇ ਦੀ ਬਿਆਨਬਾਜ਼ੀਆਂ ਵੀ ਚੱਲ ਰਹੀਆਂ, ਸੋ ਉਸ ਦੇ ਬਾਰੇ ਗੱਲ ਵੀ ਜਿਹੜੀ ਆ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ ਆ। ਤੁਹਾਡੀ ਕੀ ਰਾਏ ਹੈ ਇਸ ਚੀਜ਼ ਦੇ ਉੱਤੇ? ਦੇਖੋ, ਕੱਲ੍ਹ ਨੂੰ ਆਮ ਆਦਮੀ ਪਾਰਟੀ ਤੇ ਬਾਕੀ ਜਿਹੜੀਆਂ ਰਜਿਸਟਰਡ ਪਾਰਟੀਆਂ, ਉਹਨਾਂ ਨੂੰ ਇੱਕ ਮੌਕਾ ਮਿਲ ਰਿਹਾ ਕਿ ਉਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੇ ਉੱਤੇ ਜਿਹੜਾ ਚੋਣ ਕਮਿਸ਼ਨ ਵੱਲੋਂ ਜਿਹੜੀ ਕਾਲ ਕੀਤੀ ਗਈ ਹੈ ਜੀ, ਚੈਲੰਜ ਕੀਤਾ ਗਿਆ ਇੱਕ ਕਿਸਮ ਦਾ। ਚੋਣ ਕਮਿਸ਼ਨ ਨੇ ਚੈਲੰਜ ਕੀਤਾ ਹੈ ਕਿ ਇਹਦੇ 'ਚ ਗੜਬੜ ਪੈਦਾ ਕਰਕੇ ਦਿਖਾਈ ਜਾਏ, ਇੱਕ ਚੁਣੌਤੀ ਦਿੱਤੀ ਹੋਈ ਹੈ। ਹੁਣ ਕੱਲ੍ਹ ਇਹਦੇ 'ਤੇ ਮੀਟਿੰਗ ਹੋਣੀ ਹੈ, ਇਹਦੇ 'ਚ ਬਹੁਤ ਸਾਰੀਆਂ ਬਾਕੀ ਪੋਲੀਟੀਕਲ ਪਾਰਟੀਆਂ ਵੀ ਜਾਣਗੀਆਂ, ਪਰ ਇਹਦੇ 'ਤੇ ਜਿਹੜੀ ਇੱਕ ਬੇਸਿਕ ਗੱਲ ਹੈ ਉਹ ਇਹ ਆ ਰਹੀ ਹੈ ਕਿ ਜਿੱਦਾਂ ਆਮ ਆਦਮੀ ਪਾਰਟੀ ਨੇ ਤਾਂ ਉਹਨਾਂ ਦੇ ਇੱਕ ਵਿਧਾਇਕ ਨੇ ਤਾਂ ਵਿਧਾਨ ਸਭਾ ਦੇ ਵਿੱਚ ਵੀ EVM ਦੇ ਵਿੱਚ ਛੇੜਛਾੜ ਕਰਕੇ ਦਿਖਾਈ ਹੈ। ਉਹਨਾਂ ਦੀ ਚੁਣੌਤੀ ਹੈ ਕਿ ਇਹਦੇ 'ਚ ਹੋ ਸਕਦੀ ਹੈ ਗੜਬੜ ਹੋ ਸਕਦੀ। ਮੈਂ ਫਿਰ ਤੋਂ ਆਪਣੀ ਧਾਰਨਾ ਸਪਸ਼ਟ ਕਰਦਾ ਕਿ ਮੈਂ ਇਹ ਮੰਨਦਾ, ਮੇਰਾ ਮੰਨਣਾ ਹੈ ਕਿ EVM ਦੇ ਵਿੱਚ ਗੜਬੜ ਹੋ ਸਕਦੀ ਹੈ, ਮੇਰਾ ਇਹ ਮੰਨਣਾ। ਤੇ ਅੱਜ ਜਦੋਂ ਦੁਨੀਆ ਜਿਹੜੀ ਹੈ ਸਾਈਬਰ ਅਟੈਕ ਦੇ ਅਧੀਨ ਵੀ ਪਿਛਲੇ ਦਿਨਾਂ ਦੇ ਵਿੱਚ ਆਈ ਹੈ ਜੀ, ਇੱਕ ਛੋਟਾ ਨਿੱਕਾ ਜਿਹਾ ਬੱਚਾ ਵੀ ਜਿਹੜਾ ਉਹ ਹੈਕਿੰਗ ਦਾ ਜਿਹੜਾ ਬਹੁਤ ਵੱਡਾ ਇੱਕ ਕਹਿ ਲਓ ਵੀ ਇੱਕ ਜਾਲ ਹੈ, ਉਹਦੇ 'ਚ ਇੱਕ ਛੋਟਾ ਬੱਚਾ ਵੀ ਕਮਾਲਾਂ ਕਰ ਦਿੰਦਾ ਹੈ। ਤਕਨੀਕ ਜਿਹੜੀ ਆ ਉਹਨੂੰ ਨੈਗੇਟਿਵ ਤਰੀਕੇ ਨਾਲ ਯੂਜ਼ ਕਰਨ ਦੇ ਹਜ਼ਾਰਾਂ ਤਰੀਕੇ ਸਾਡੇ ਕੋਲ ਮੌਜੂਦ ਹੈ, ਜੋ ਬਾਰ-ਬਾਰ ਉਹਦੀਆਂ ਮਿਸਾਲਾਂ ਵੀ ਸਾਡੇ ਸਾਹਮਣੇ। ਇਸ ਕਰਕੇ EVM ਦੇ ਵਿੱਚ ਛੇੜਛਾੜ ਨਹੀਂ ਹੋ ਸਕਦੀ, ਇਹ ਕਹਿਣ ਦੀ ਥਾਂ ਮੈਂ ਇਹ ਕਹਿ ਰਿਹਾ ਕਿ EVM ਦੇ ਵਿੱਚ ਛੇੜਖਾਨੀ ਹੋ ਸਕਦੀ ਹੈ, ਮੇਰਾ ਮੰਨਣਾ। ਪਰ ਮੈਂ ਨਾਲ ਦੀ ਨਾਲ ਇਹ ਵੀ ਕਹਿੰਦਾ ਆਇਆ ਪਿਛਲੇ ਦਿਨਾਂ ਦੇ ਵਿੱਚ ਵੀ ਪੰਜਾਬ ਜਾਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਮੇਰੀ ਸਮਝ ਦੇ ਮੁਤਾਬਕ EVM 'ਚ ਛੇੜਛਾੜ ਕਰਕੇ ਜਿੱਤ ਹਾਸਲ ਨਹੀਂ ਕੀਤੀ ਗਈ। ਮੈਂ ਇਹ ਨਹੀਂ ਕਿਹਾ ਕਿ EVM 'ਚ ਛੇੜਛਾੜ ਨਹੀਂ ਹੋ ਸਕਦੀ ਆ, ਛੇੜਛਾੜ ਕਿਤੇ ਵੀ ਹੋ ਸਕਦੀ ਆ, ਪਰ ਪੰਜਾਬ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਇੱਦਾਂ ਨਹੀਂ ਜਿੱਤੀਆਂ ਗਈਆਂ ਕਿ EVM ਜਿਹੜੀ ਆ ਵੱਡੇ ਪੱਧਰ ਦੇ ਉੱਤੇ ਗੜਬੜੀ ਪੈਦਾ ਕਰ ਦਿੱਤੀ ਗਈ ਹੋਵੇ ਤੇ ਮਨਇੱਛਤ ਨਤੀਜੇ ਆਪਣੇ ਲੈ ਲਏ ਹੋਣ। ਇੱਦਾਂ ਮੈਨੂੰ ਘੱਟੋ-ਘੱਟ ਨਹੀਂ ਲੱਗਦਾ। ਇਹਦੇ ਤੇ ਵੀ ਕਿਸੇ ਦੀ ਵੱਖਰੀ ਰਾਏ ਹੋ ਸਕਦੀ ਹੈ ਤੇ ਵੱਖਰੀ ਰਾਏ ਦੀ ਮੈਂ ਹਮੇਸ਼ਾ ਕਦਰ ਕਰਦਾ। ਪਰ ਜਿਹੜਾ ਕੱਲ੍ਹ ਦਾ ਮਸਲਾ ਹੈ ਜੀ, ਕੱਲ੍ਹ ਜਦੋਂ ਚੋਣ ਕਮਿਸ਼ਨ ਨੇ ਇੱਕ ਚੈਲੰਜ ਕੀਤਾ ਹੋਇਆ ਕਿ ਆਓ ਤੁਹਾਨੂੰ ਜੇ ਇਤਰਾਜ਼ ਹੈ ਤਾਂ EVM ਨੂੰ ਜਿਹੜਾ ਅੰਦਰੋਂ ਛੇੜੇ ਬਿਨਾਂ ਤੁਸੀਂ ਟੈਂਪਰ ਕਰਕੇ ਦਿਖਾਓ। ਇਹਦੇ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਟਵੀਟ ਕੀਤਾ ਹੁਣੇ ਜਿਹੜਾ ਸਾਡੇ ਕੋਲ ਆਇਆ। ਉਹਨਾਂ ਨੇ ਕਿਹਾ, ਅਰਵਿੰਦ ਕੇਜਰੀਵਾਲ ਹੋਰਾਂ ਨੇ, ਉਹਨਾਂ ਨੂੰ ਇਤਰਾਜ਼ ਹੈ ਇਸ ਗੱਲ ਦੇ ਉੱਤੇ, ਚੋਣ ਕਮਿਸ਼ਨ ਦੀ ਇਸ ਗੱਲ ਤੇ ਇਤਰਾਜ਼ ਹੈ ਵੀ EVM ਨੂੰ ਅੰਦਰ ਤੋਂ ਛੇੜੇ ਬਿਨਾਂ ਤੁਸੀਂ ਟੈਂਪਰ ਕਰੋ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦ ਚੋਣ ਕਮਿਸ਼ਨ ਨੂੰ ਇਸ ਗੱਲ ਦਾ ਪਤਾ ਹੈ ਵੀ BJP ਵਾਲੇ ਜਿਹੜੇ ਆ ਉਹ EVM ਨੂੰ ਏਦਾਂ ਮੈਨੂਪੂਲੇਟ ਕਰਦੇ ਆ, ਯਾਨੀ EVM ਦਾ ਮਦਰਬੋਰਡ ਬਦਲ ਕੇ,
ਤਾਂ ਫਿਰ ਚੋਣ ਕਮਿਸ਼ਨ ਇਹ ਕਿਉਂ ਕਹਿ ਰਿਹਾ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਜੀ, ਅੰਦਰੋਂ ਨਹੀਂ ਇਹਨੂੰ ਛੇੜਨਾ, ਤੁਸੀਂ EVM ਨੂੰ ਬਾਹਰੋਂ ਮੈਨੂਪੂਲੇਟ ਕਰਕੇ ਦਿਖਾਓ। ਇਹ ਤਰੀਕਾ ਗਲਤ ਹੈ। ਸਾਨੂੰ ਪੂਰਾ ਰਾਈਟ ਮਿਲਣਾ ਚਾਹੀਦਾ ਕਿ ਅਸੀਂ ਉਹਦੇ 'ਚ ਗੜਬੜ ਕਿੱਦਾਂ ਕੀਤੀ ਗਈ ਉਹ ਕਰਕੇ ਦਿਖਾਈਏ। ਸੋ ਇਹਦੇ ਤੇ ਮੈਨੂੰ ਲੱਗਦਾ ਹੈ ਕਿ ਕੱਲ੍ਹ ਨੂੰ ਨਤੀਜਾ ਕੀ ਆਉਣ ਵਾਲਾ ਉਹ ਲਗਭਗ ਸਾਡੇ ਸਾਹਮਣੇ ਹੁਣੇ ਹੀ ਆ ਗਿਆ ਵੀ ਬਾਹਰੋਂ ਸ਼ਾਇਦ ਟੈਂਪਰ ਨਹੀਂ ਹੁੰਦਾ, ਉਹ ਅੰਦਰੋਂ ਹੀ ਮਦਰਬੋਰਡ ਦੇ ਵਿੱਚ ਕੁਝ ਚੇਂਜਿਸ ਕਰਕੇ ਸ਼ਾਇਦ ਬਦਲਿਆ ਜਾ ਸਕਦਾ ਸਾਰਾ ਕੁਝ। ਤੇ ਹੁਣ ਕੱਲ੍ਹ ਨੂੰ ਇੱਕ ਕਿਸਮ ਦੀ ਖਾਨਾ ਪੂਰਤੀ ਹੋਣੀ ਹੈ। EVM ਨੂੰ ਹੈਕ ਕਰਨ ਦਾ ਚੈਲੰਜ ਹੈ ਤੇ 4 ਘੰਟੇ ਦੇ ਅੰਦਰ ਵੀ ਤੁਸੀਂ ਬਾਹਰੋਂ ਕੋਈ ਬਟਨ ਦਬਾਓ, ਅੰਦਰੋਂ ਤੁਸੀਂ ਦੇਖ ਸਕਦੇ ਆ, ਬਾਹਰੋਂ ਬਟਨ ਦੱਬ ਕੇ ਜਾਂ ਵਾਈਫਾਈ ਦੇ ਨਾਲ ਜਾਂ ਬਲੂਟੂਥ ਨਾਲ ਜਾਂ ਇੰਟਰਨੈਟ ਨਾਲ ਤੁਸੀਂ ਟੈਂਪਰ ਜਾਂ ਹੈਕ ਕਰਕੇ ਦਿਖਾਓ EVM ਨੂੰ। ਇਹ ਚੈਲੰਜ ਹੈ ਉਹਨਾਂ ਨੇ ਦਿੱਤਾ ਹੋਇਆ, ਪਰ ਅੰਦਰੋਂ ਦੇਖ ਸਕਦੇ, ਅੰਦਰੋਂ ਤੁਸੀਂ ਉਹਨੂੰ ਛੇੜ ਨਹੀਂ ਸਕਦੇ। ਇਹ ਇੱਕ ਆਪਣੇ ਆਪ 'ਚ ਇੱਕ ਸ਼ਾਇਦ ਪੁਆਇੰਟ ਬਣਨਾ ਹੈ ਆਉਣ ਵਾਲੀ ਭਾਰਤ ਦੀ ਜਿਹੜੀ ਰਾਜਨੀਤੀ EVM 'ਚ ਹੋਣੀ ਹੈ। ਅਰਵਿੰਦ ਕੇਜਰੀਵਾਲ ਹੋਰਾਂ ਦੀ ਟਵੀਟ ਨੇ ਇਸ ਪਾਸੇ ਵੱਲ ਨੂੰ ਸੰਕੇਤ ਕੀਤਾ। ਜੀ ਸੁਸ਼ੀਲ ਜੀ, ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।